ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ, ਆਇਆਂ ਨੂੰ ਸਵਾਗਤ ਹੈ ਅਪਡੇਟ ਕੈਲੀਫੋਰਨੀਆ 'ਚ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਮੋਸਟਲੀ ਜਿਹੜੀਆਂ ਵੈਦਰ ਨੂੰ ਲੈ ਕੇ ਹੈਗੀਆਂ ਆ, ਵੀ ਇੱਧਰ ਵੈਸਟ ਕੋਸਟ ਦੇ ਵਿੱਚ ਵੀ ਕਾਫੀ ਬੈਡ ਆ, ਈਸਟ ਕੋਸਟ ਦੇ ਵਿੱਚ ਵੀ ਕਾਫੀ ਜ਼ਿਆਦਾ ਬੈਡ ਹੈਗਾ। ਤੇ ਜਿਹੜਾ ਇੱਕ ਸਟ੍ਰਾਈਕ ਕੀਤਾ ਗਿਆ ਸੀ ਅਮਰੀਕਾ ਵੱਲੋਂ ਨਾਈਜੀਰੀਆ ਦੇ ਵਿੱਚ, ਉਹ ਹੁਣ ਕਈ ਪਿਕਚਰਸ ਆਉਣੀਆਂ ਸ਼ੁਰੂ ਹੋ ਰਹੀਆਂ। ਲੋਕਾਂ ਦੇ ਵਿੱਚ ਨਾਈਜੀਰੀਆ ਦੇ ਪਿੰਡਾਂ ਦੇ ਵਿੱਚ ਕਾਫੀ ਡਰ ਵਾਲਾ ਤੇ ਕਨਫਿਊਜ਼ਨ ਵਾਲਾ ਮਾਹੌਲ ਆ। ਜਿੱਥੇ ਬੰਬਾਰਡਮੈਂਟ ਕੀਤੀ ਗਈ ਆ, ਇਹ ਦੱਸਿਆ ਗਿਆ ਸੀ ਵੀ ਆਈਸਿਸ ਦਾ ਏਰੀਆ ਹੈਗਾ। ਪਿੰਡ ਵਾਲੇ ਉਹ ਕਹਿੰਦੇ ਵੀ ਅਸੀਂ ਤਾਂ ਕਦੇ ਆਈਸਿਸ ਸੁਣੀ ਨਹੀਂ, ਨਾ ਕੋਈ ਆਈਸਿਸ ਵਾਲਾ ਦੇਖਿਆ ਹੈਗਾ ਆ। ਤੇ ਜਿੱਥੇ ਬੰਬ ਡਿੱਗੇ ਹੈਗੇ ਆ, ਉਹ ਇੱਕ ਮੈਡੀਕਲ ਫੈਸਿਲਿਟੀ ਸੀਗੀ, ਉਹਦੇ ਲਾਗੇ ਡਿੱਗੇ ਆ। ਪਿੰਡ ਵਾਲੇ ਇਹ ਕਹਿ ਰਹੇ ਆ ਕੋਈ ਜਾਬੋ ਨਾਰਥ ਵੈਸਟ ਜੋ ਨਾਈਜੀਰੀਆ ਦਾ ਏਰੀਆ ਆ, ਉੱਥੇ ਇਹ ਸਾਰਾ ਕੁਝ ਵਾਪਰਿਆ ਹੈਗਾ। ਸੁਲੇਮੈਨ ਕਗਾਰਾ ਇੱਕ ਰੈਜ਼ੀਡੈਂਟ ਆ। ਮੋਸਟਲੀ ਕਹਿੰਦਾ ਵੀ ਇੱਥੇ ਮੁਸਲਿਮ ਪੋਪੂਲੇਸ਼ਨ ਹੈਗੀ ਆ ਇਸ ਏਰੀਆ ਦੇ ਵਿੱਚ, ਸਕੋਟੋ ਸਟੇਟ ਜੋ ਹੈਗੀ ਆ। ਤੇ ਅਸੀਂ ਵੱਡੇ ਵੱਡੇ ਬੰਬ ਬਲਾਸਟ ਜਿਹੜੇ ਸੁਣੇ ਹੈਗੇ ਆ। ਪਹਿਲਾਂ ਕਹਿੰਦੇ ਅਸੀਂ ਸੋਚਿਆ ਵੀ ਸ਼ਾਇਦ ਕੋਈ ਜਹਾਜ਼ ਵਗੈਰਾ ਜਿਹੜਾ ਆ ਉਹ ਕ੍ਰੈਸ਼ ਹੋ ਗਿਆ ਹੋਵੇ, ਪਰ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਕ੍ਰਿਸਮਸ ਪ੍ਰੈਜ਼ੈਂਟ ਦਿੱਤਾ ਹੈ ਟੈਰਰਿਸਟ ਨੂੰ, ਸੋ ਲੋਕ ਉਹਦਾ ਗੁੱਸਾ ਵੀ ਕਰ ਰਹੇ ਹੈਗੇ ਆ। ਕਹਿੰਦੇ ਵੀ ਪਹਿਲਾਂ ਵੈਰੀਫਾਈ ਤਾਂ ਕਰ ਲਓ ਆ ਕੇ ਵੀ ਜਿੱਥੇ ਬੰਬ ਸਿੱਟੇ ਗਏ ਆ ਉਹ ਸੱਚਮੁੱਚ ਹੀ ਉਹ ਆਈਸਿਸ ਦੇ ਉੱਥੇ ਲੋਕ ਰਹਿ ਰਹੇ ਸੀ ਜਾਂ ਆਮ ਲੋਕ ਉੱਥੇ ਰਹਿ ਰਹੇ ਸੀਗੇ। ਪਰ ਬੰਬਾਰਡਮੈਂਟ ਜ਼ਰੂਰ ਅਮਰੀਕਾ ਵੱਲੋਂ ਕੀਤੀ ਗਈ ਆ। ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਜਿਹੜੇ ਲੋਕ ਕ੍ਰਿਸਚੀਅਨਸ ਨੂੰ ਮਾਰ ਰਹੇ ਆ, ਅਸੀਂ ਉਹਨਾਂ ਦੇ ਅਗੇਂਸਟ ਜਿਹੜਾ ਆ ਇਹ ਅਟੈਕ ਕਰ ਰਹੇ ਹੈਗੇ ਆ। ਸੋ ਮੋਸਟਲੀ CNN ਨੇ ਅੱਜ ਕਾਫੀ ਜਿਹੜੀਆਂ ਪਿਕਚਰਸ ਵੀ ਉਸ ਏਰੀਏ ਤੋਂ ਲਈਆਂ ਹੈਗੀਆਂ ਕਿ ਕਿੱਥੇ ਕਿੱਥੇ ਜਿਹੜੀ ਆ ਬੰਬਾਰਡਮੈਂਟ ਹੋਈ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈ, ਜਿੱਦਾਂ ਤੁਸੀਂ ਵੈਦਰ ਦੀ ਗੱਲ ਕੀਤੀ, ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਇਤਿਹਾਸਿਕ ਮੀਂਹ ਇੱਕ ਹਿਸਾਬ ਦੇ ਨਾਲ ਪੈ ਗਿਆ ਆ। LA ਦੇ ਵਿੱਚ ਵੀ ਭਾਰੀ ਮੀਂਹ ਪਿਆ। ਸਿਆਰਾ ਨਵਾਡਾਸ ਦੇ ਵਿੱਚ ਕਈ ਥਾਂ ਦੇ ਉੱਤੇ ਕਈ ਫੁੱਟ, 6 ਤੋਂ 8 ਫੁੱਟ ਤੱਕ ਸਨੋ ਪੈ ਚੁੱਕੀ ਹੈਗੀ ਆ। ਐਟਮੋਸਫੇਰਿਕ ਰਿਵਰ ਦੇ ਨਾਲ ਕਹਿੰਦੇ ਵੀ ਇਹ ਕਾਫੀ ਮੀਂਹ ਪੈਣ ਨਾਲ ਹੁਣ ਤੱਕ 3 ਜਾਣਿਆਂ ਦੀਆਂ ਮੌਤਾਂ ਦੀ ਖਬਰ ਆਈ ਹੈਗੀ ਆ। ਉਧਰ ਈਸਟ ਕੋਸਟ ਦੇ ਵਿੱਚ ਅੱਜ ਸਨੋ ਪੈਣੀ ਸ਼ੁਰੂ ਹੋ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਮੇਜਰ ਸਟਾਰਮ ਜੋ ਪੂਰੇ ਸੂਬੇ ਦੇ ਵਿੱਚ ਜਿਸ ਨੇ ਤੜਥੱਲੀ ਮਚਾਈ ਹੋਈ ਸੀ ਕੈਲੀਫੋਰਨੀਆ 'ਚ, ਉਹਦੇ ਨਾਲ 3 ਜਾਣਿਆਂ ਦੀਆਂ ਵੈਦਰ ਰਿਲੇਟਡ ਡੈਥਸ ਜਿਹੜੀਆਂ ਆ ਉਹ ਵਾਪਰੀਆਂ ਆ ਐਤਵਾਰ ਤੋਂ ਲੈ ਕੇ ਬੁੱਧਵਾਰ ਤੱਕ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਡੈਪਟੀ ਜੇਮਸ ਕਰਵੈਲੋ, ਉਹਨਾਂ ਦੀ ਮੌਤ ਹੋ ਗਈ ਸਿੰਗਲ ਵਹੀਕਲ ਕ੍ਰੈਸ਼ ਦੇ ਵਿੱਚ, ਜਦ ਉਹ ਕਰੈਕਸ਼ਨਲ ਸੈਂਟਰ ਦੇ ਉੱਤੇ ਜਾ ਰਹੇ ਸੀ ਕ੍ਰਿਸਮਸ ਈਵ ਵਾਲੇ ਦਿਨ। ਸੈਂਡੀਏਗੋ ਦੇ ਵਿੱਚ ਰੋਬਰਟੋ ਰੂਇਜ਼ ਇੱਕ ਵੱਡਾ ਰੁੱਖ ਦੀ ਜਿਹੜੀ ਸ਼ਾਖਾ ਆ ਉਹਦੇ ਉੱਤੇ ਡਿੱਗਣ ਕਰਕੇ ਉਸ ਦੀ ਮੌਤ ਹੋਈ ਆ। ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਦਰਨ ਕੈਲੀਫੋਰਨੀਆ 'ਚ ਇਲਾਕਾ ਜੇ ਰਿਹਾ ਤਾਂ ਰਾਈਟਵੁੱਡ ਰਿਹਾ, ਜਿੱਥੇ ਬਹੁਤ ਜ਼ਿਆਦਾ ਵੱਡੇ ਮੱਡ ਸਲਾਈਡ ਆਉਣ ਦੇ ਨਾਲ 1 ਫੁੱਟ ਤੱਕ ਕਹਿੰਦੇ ਵੀ ਉੱਥੇ ਮੀਂਹ ਹਰਜੋਤ ਸਿੰਘ ਜੀ ਪਿਆ। 12 ਇੰਚ ਜਿਹੜਾ ਉਹ ਮੀਂਹ ਪੈਣ ਦੇ ਨਾਲ ਲੋਕ ਦੱਸ ਰਹੇ, ਕਹਿੰਦੇ ਵੀ ਸਾਨੂੰ ਇੱਦਾਂ ਮਹਿਸੂਸ ਹੋ ਰਿਹਾ ਸੀ ਸਾਡੇ ਘਰਾਂ ਦੇ ਵਿੱਚੋਂ ਦਰਿਆ ਲੰਘ ਰਿਹਾ ਹੋਵੇ।
ਗੱਡੀਆਂ ਕਈ ਇੰਚ ਕਈ ਫੁੱਟ ਘਰ ਜਿਹੜੇ ਆ ਉਹ ਰੇਤਾ ਦੇ ਵਿੱਚ ਮਿੱਟੀ ਦੇ ਵਿੱਚ ਦੱਬ ਜਿਹੜੇ ਹੋ ਗਏ। 에ਅਰ ਤੇ ਬੋਟ ਕਰੂਜ਼ ਨੇ ਕਹਿੰਦੇ ਵੀ ਛੁੱਟੀ ਵਾਲੇ ਦਿਨਾਂ 'ਚ ਬਹੁਤ ਸਾਰੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਜੋ ਕਿ ਇਸ ਹੜ੍ਹ ਵਾਲੇ ਪਾਣੀ 'ਚ ਫਸੇ ਹੋਏ ਸੀ ਉਹਨਾਂ ਨੂੰ ਉਹਨਾਂ ਦੀਆਂ ਘਰ ਦੀਆਂ ਛੱਤਾਂ ਤੋਂ ਸੁਰੱਖਿਅਤ ਕੱਢਿਆ ਹੈਗਾ। ਪਰ ਫਿਰ ਵੀ ਇਸ ਦੇ ਬਾਵਜੂਦ 3 ਜਣਿਆਂ ਦੀਆਂ ਮੌਤਾਂ ਪੂਰੇ ਸੂਬੇ ਦੇ ਵਿੱਚ ਹੋਈਆਂ। ਇੱਕ ਬਹੁਤ ਹੀ ਵੀਕ ਜਿਹਾ ਟੋਰਨੇਡੋ ਵੀ ਕ੍ਰਿਸਮਸ ਡੇ ਵਾਲੇ ਦਿਨ ਕੱਲ੍ਹ ਬੋਇਲ ਹਾਈਟਸ ਦੇ ਵਿੱਚ ਦੇਖਿਆ ਗਿਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਤੇ ਇਸ ਇਲਾਕੇ 'ਚ ਵੈਸਟ ਕੋਸਟ ਦੇ ਵਿੱਚ ਹਰਜੋਤ ਸਿੰਘ ਜੀ ਮੌਸਮ ਨੇ ਹੜਕੰਪ ਮਚਾਉਣ ਤੋਂ ਬਾਅਦ 'ਚ ਹੁਣ ਈਸਟ ਕੋਸਟ ਵਾਲੇ ਪਾਸੇ ਨੂੰ ਰੁੱਖ ਕੀਤਾ ਆ, ਜਿੱਥੇ ਕਿੰਨੇ ਵੀ ਬਹੁਤੇ ਪੈਂਸਿਲਵੇਨੀਆ ਤੇ ਨਿਊਯਾਰਕ ਸੂਬੇ 'ਚ ਇਸ ਦੇ ਨਾਲ ਕਨੈਟੀਕਟ ਤੇ ਮੈਸਾਚਿਊਸਟ ਦੇ ਵਿੱਚ ਵਿੰਟਰ ਵੈਦਰ ਐਡਵਾਈਜ਼ਰੀਜ਼ ਜਾਰੀ ਕਰ ਦਿੱਤੀਆਂ ਗਈਆਂ ਆ। ਨਾਰਥ ਈਸਟ ਤੇ ਵੈਸਟ ਕੋਸਟ ਦੇ ਵਿੱਚ ਕਹਿੰਦੇ ਵੀ 6000 ਤੋਂ ਵੱਧ ਫਲਾਈਟਸ ਅੱਜ ਦੇ ਦਿਨ ਦੇ ਵਿੱਚ ਉਹ ਡਿਲੇ ਹੋਈਆਂ। 1600 ਤੋਂ ਵੱਧ ਫਲਾਈਟਸ ਜਿਹੜੀਆਂ ਕੁੱਲ ਕੈਂਸਲ ਹੋ ਚੁੱਕੀਆਂ ਹੈਗੀਆਂ ਆ। ਨਿਊਯਾਰਕ ਸਿਟੀ ਦੇ ਜਿਹੜੇ ਏਰੀਏ ਦੇ 에ਅਰਪੋਰਟ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਕੈਂਸਲੇਸ਼ਨ ਹੋਈ ਆ। ਰਿਪੋਰਟ ਇਹ ਆ ਰਹੀ ਆ ਕਈ ਥਾਵਾਂ ਦੇ ਉੱਤੇ 1 ਫੁੱਟ ਤੱਕ ਨਿਊਯਾਰਕ ਸਿਟੀ ਦੇ ਵਿੱਚ ਕਈ ਇਲਾਕਿਆਂ 'ਚ 1 ਫੁੱਟ ਤੱਕ ਸਨੋ ਕੱਲ ਦੁਪਹਿਰ ਤੱਕ ਪੈਣ ਦੀ ਸੰਭਾਵਨਾ ਦੱਸੀ ਗਈ ਹੈਗੀ ਆ। ਸੋ ਇਹ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਟਰੈਵਲ ਕਰ ਰਹੇ ਆ ਉਹਨਾਂ ਦੇ ਲਈ ਆਮ ਜੀਵਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਣ ਜਾ ਰਿਹਾ ਆ। ਤੇ ਨਿਊ ਈਅਰ ਦੇ ਹਰਜੋਤ ਸਿੰਘ ਜੀ ਟਰੈਵਲ ਪਲਾਨਸ ਕਈ ਲੋਕਾਂ ਦੇ ਉਹ ਚੇਂਜ ਕਰਨੇ ਪੈ ਸਕਦੇ ਆ ਕੈਂਸਲੇਸ਼ਨਸ ਅਤੇ ਫਲਾਈਟ ਦੀਆਂ ਡਿਲੇਜ਼ ਨੂੰ ਲੈ ਕੇ। ਜੀ ਬਿਲਕੁਲ। ਨਿਊਯਾਰਕ ਸਿਟੀ ਤੇ ਨਿਊ ਜਰਸੀ ਦੇ ਵਿੱਚ 8 ਇੰਚ ਤੱਕ ਜਿਹੜਾ ਮੀਂਹ ਆ 8 ਇੰਚ ਤੱਕ ਜਿਹੜੀ ਸਨੋ ਆ ਉਹ ਪਊਗੀ। ਇਹ ਜਿਹੜਾ ਕਨਫਰਮ ਕੀਤਾ ਗਿਆ। ਸਨੋਫਾਲ ਕਹਿੰਦੇ 2 ਇੰਚ ਤੱਕ ਜੋ ਹੈਗੀ ਆ ਉਹ ਹੋਰ ਕਈ ਏਰੀਆਜ਼ ਦੇ ਵਿੱਚ ਆਲਰੇਡੀ ਪੈ ਚੁੱਕੀ ਹੈਗੀ ਆ। ਇਸੇ ਤਰ੍ਹਾਂ ਜੇ ਕੈਲੀਫੋਰਨੀਆ ਦੀ ਗੱਲ ਦੱਸਦੀ ਜਾਈਏ, ਕੈਲੀਫੋਰਨੀਆ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ ਪਿਛਲੇ 48 ਘੰਟਿਆਂ 'ਚ ਬਹੁਤ ਜ਼ਿਆਦਾ ਜਿਹੜਾ ਮੀਂਹ ਪਿਆ ਹੈਗਾ। ਕਈ ਜਗ੍ਹਾ ਦੇ ਵਿੱਚ ਤਾਂ ਕਹਿੰਦੇ ਹਾਫ ਫੁੱਟ ਆਫ ਰੇਨ ਜਿਹੜੀ ਆ ਬੁੱਧਵਾਰ ਆਫਟਰਨੂਨ ਤੱਕ ਪੈ ਗਈ ਸੀ। ਸੋ 6 ਇੰਚ ਬਹੁਤ ਹੁੰਦਾ ਆ। ਮੈਟਰੋਪੋਲੀਟਨ ਜੋ ਲਾਸ ਐਂਜਲਸ ਕਾਉਂਟੀ ਆ ਉੱਥੇ 3.62 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਚੁੱਕਿਆ। ਸੈਨ ਫਰਨਿੰਡੋ ਤੇ ਸੈਂਟਾ ਕਲੈਰੀਟਾ ਵੈਲੀ ਜਿਹੜੀ ਆ ਉੱਥੇ ਨਿਊ ਹਾਲ ਵਾਲਾ ਏਰੀਆ ਜਿੱਥੇ 5.98 ਇੰਚ ਲਗਭਗ 6 ਇੰਚ ਦੇ ਕਰੀਬ ਮੀਂਹ ਪੈ ਚੁੱਕਾ। ਸੈਨ ਗੈਬਰੀਅਲ 'ਚ 4.12 ਇੰਚ ਦੇ ਕਰੀਬ। ਸੈਨ ਗੈਬਰੀਅਲ ਡੈਮ ਜਿਹੜਾ ਆ ਉਹ 12.43 ਇੰਚ ਉਸ ਏਰੀਏ ਦੇ ਵਿੱਚ ਜਿਹੜਾ ਮੀਂਹ ਪਿਆ ਹੈਗਾ। ਇਸੇ ਤਰ੍ਹਾਂ ਬੈਂਚਰਾ ਕਾਉਂਟੀ 'ਚ ਵੀ 4.26 ਇੰਚ। ਪਹਾੜਾਂ ਦੇ ਵਿੱਚ ਓਲਡ ਮੈਨ ਮਾਊਂਟੇਨ 'ਚ 10.83 ਇੰਚ ਤੱਕ ਜਿਹੜਾ ਮੀਂਹ ਪਿਆ ਹੈਗਾ। ਸੈਂਟਾ ਐਨਾ 'ਚ ਵੀ 4.68 ਇੰਚ ਤੱਕ। ਸੈਨ ਬਰਨਾਰਡੀਨੋ ਕਾਉਂਟੀ 'ਚ 4.05 ਇੰਚ ਤੱਕ। ਰਿਵਰਸਾਈਡ ਕਾਉਂਟੀ 'ਚ 2.64 ਇੰਚ ਤਾਈਂ। ਸੋ ਇਹ ਸਾਰੇ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਉਹ ਪਿਆ ਹੈਗਾ। ਤੇ ਸਨੋ ਤੇ ਆਈਸ ਕਰਕੇ ਬਹੁਤ ਜਗ੍ਹਾ ਤੇ ਪਾਈਲ ਅਪ ਹੋਏ ਆ। ਮਲਟੀਪਲ ਜਿਹੜੇ ਐਕਸੀਡੈਂਟ ਵੀ ਹੋਏ ਹੈਗੇ ਆ। ਕੱਲ ਵੀ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਫੁਟੇਜ ਸ਼ੋਅ ਕੀਤੀ ਆ। ਸਪੈਸ਼ਲੀ ਜਿਹੜੇ ਬਿਗ ਰਿਗਸ ਸਟਕ ਸੀਗੇ। ਕੈਸਲ ਪੀਕ ਕੈਲੀਫੋਰਨੀਆ ਦਾ ਜਿਹੜਾ ਸਿਆਰਾ ਨਵਾਡਾ ਦਾ ਮਾਊਂਟੇਨ ਹੈਗਾ। ਈਸਟਬਾਊਂਡ ਟ੍ਰੈਫਿਕ ਕੈਸਲ ਪੀਕ ਦੇ ਉੱਤੇ 10 ਤੋਂ ਵੱਧ ਜਿਹੜੀਆਂ ਵਹੀਕਲਸ ਆ ਉਹ ਪਾਈਲ ਅਪ ਹੋਈਆਂ। ਡੋਨਰ ਸਮਿਟ ਪੁਆਇੰਟ ਜੋ ਹੈਗਾ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਕਿ 8 ਵਜੇ ਦੇ ਕਰੀਬ ਕ੍ਰਿਸਮਸ ਡੇ ਤੇ ਇਹ ਜਿਹੜਾ ਕਲੀਨ ਕੀਤਾ ਗਿਆ। ਕੋਈ 8-8 ਘੰਟੇ ਤੱਕ ਲੋਕ ਜਿਹੜੇ ਆ ਉਹ ਟ੍ਰੈਫਿਕ ਦੇ ਵਿੱਚ ਫਸੇ ਰਹੇ। ਤੇ ਡੋਨਰ ਸਮਿਟ ਦੇ ਉੱਤੇ ਜੋ ਕਿ 7240 ਫੁੱਟ ਹਾਈ ਹੈਗੀ ਆ ਉੱਥੇ ਸਭ ਤੋਂ ਜ਼ਿਆਦਾ ਜਿਹੜੇ ਆ ਐਕਸੀਡੈਂਟ ਹੋਏ ਕਿਉਂਕਿ ਸਨੋ ਉੱਥੇ ਬਹੁਤ ਜ਼ਿਆਦਾ ਪੈ ਰਹੀ ਸੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਵੀ ਮੌਸਮ ਦੇ ਨਾਲ ਸੰਬੰਧਿਤ ਖਬਰ ਆ, ਪਰ ਇਹ ਹਰੀਕੇਨ ਹਲੇਨ ਦੇ ਨਾਲ ਸੰਬੰਧਿਤ ਆ। ਫਲੋਰੀਡਾ ਵਾਲੇ ਇਲਾਕੇ 'ਚ ਨਾਰਥ ਕੈਰੋਲੀਨਾ ਵਾਲੇ ਇਲਾਕੇ 'ਚ ਈਸਟਰਨ ਕੋਸਟ ਦੇ ਵਿੱਚ ਹਰੀਕੇਨ ਹਲੇਨ ਆਇਆ ਸੀ ਪਿਛਲੇ ਸਾਲ। 438 ਦਿਨ ਹੋ ਗਏ ਆ। ਉਸ ਟਾਈਮ ਦੇ ਉੱਤੇ ਫੀਮਾ ਨੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਘਰ ਇਸ ਹਰੀਕੇਨ ਦੇ ਵਿੱਚ ਚੱਕਰਵਾਤ 'ਚ ਤਬਾਹ ਹੋ ਗਏ ਸੀ ਉਹਨਾਂ ਨੂੰ ਆਪਸ਼ਨ ਦਿੱਤੀ ਸੀ ਵੀ ਅਸੀਂ ਤੁਹਾਡੇ ਘਰ ਬਾਏ ਆਊਟ ਕਰ ਲਵਾਂਗੇ।
ਕਹਿੰਦੇ ਵੀ ਸੈਂਕੜੇ ਹੀ ਲੋਕਾਂ ਨੇ ਉਹ ਐਪਲੀਕੇਸ਼ਨਸ ਭਰੀਆਂ, ਪਰ 438 ਦਿਨਾਂ ਬਾਅਦ ਅਜੇ ਇੱਕ ਵੀ ਐਪਲੀਕੇਸ਼ਨ ਨੂੰ ਫੀਮਾ ਨੇ ਅਪਰੂਵ ਨਹੀਂ ਕੀਤਾ ਹੈਗਾ। ਕਹਿੰਦੇ ਲੋਕਾਂ ਨੂੰ ਮਜਬੂਰ ਹੋ ਕੇ ਆਪਣੀ ਜਿਹੜੀ ਮੌਰਗੇਜ, ਉਹਨਾਂ ਘਰਾਂ ਦੀ ਜਿਹੜੇ ਤਹਿਸ ਨਹਿਸ ਹੋ ਗਏ ਆ, ਜਿੱਥੇ ਰਿਹਾ ਨਹੀਂ ਜਾ ਸਕਦਾ, ਉਹ ਅਜੇ ਵੀ ਮੌਰਗੇਜ ਉਹਨਾਂ ਨੂੰ ਪੇ ਕਰਨੀ ਪੈ ਰਹੀ ਹੈਗੀ ਆ। ਇੱਕ ਨਿਓਨੇਟਲ ਨਰਸ ਨਜ਼ਦੀਕੀ ਉੱਥੇ ਹਸਪਤਾਲ 'ਚ ਕੰਮ ਕਰਦੀ ਆ, ਉਹ ਕਹਿ ਰਹੀ ਹੈ ਵੀ ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਕੋਈ ਪੇਮੈਂਟ ਮਿਸ ਨਹੀਂ ਕੀਤੀ, ਪਰ ਹੁਣ ਮੈਨੂੰ ਫੋਰਕਲੋਜ਼ਰ ਦੇ ਲਈ ਸੋਚਣਾ ਪੈ ਰਿਹਾ ਹੈਗਾ ਆ। ਕਹਿੰਦੇ ਵੀ ਇਹ ਸਟੋਰਮ ਵਿਕਟਮ ਸੀ, ਜਿਸ ਨੇ ਅਪਲਾਈ ਕੀਤਾ ਸੀ ਇੱਕ ਵਲੰਟੀਅਰ ਪ੍ਰੋਗਰਾਮ ਦੇ ਵਿੱਚ ਫੀਮਾ ਦੇ ਦੁਆਰਾ, ਜਿਸ ਦੇ ਨਾਲ ਸਰਕਾਰ ਉਸ ਦੀ ਪ੍ਰਾਪਰਟੀ ਉਹਦੇ ਕੋਲੋਂ ਬਾਏ ਕਰ ਲਊਗੀ। ਪਰ ਕਹਿੰਦੇ ਵੀ ਅਜੇ ਤੱਕ ਇੱਕ ਵੀ ਜਾਣਾ ਅਪਰੂਵ ਨਹੀਂ ਹੋਇਆ ਹੈਗਾ। ਸੋ ਕਹਿੰਦੇ ਵੀ 800 ਤੋਂ ਵੱਧ ਐਸੇ ਸਟੋਰਮ ਵਿਕਟਮਸ ਆ ਜਿਨ੍ਹਾਂ ਕਰਕੇ ਲੋਕਾਂ ਦੇ ਘਰ ਰਹਿਣ ਲਾਇਕ ਨਹੀਂ ਸੀ ਹੋਏ। ਨਾਰਥ ਕੈਰੋਲੀਨਾ ਦੇ ਜਿਹੜੇ ਗਵਰਨਰ ਜੌਰਜ ਸਟੇਨ, ਉਹਨਾਂ ਨੇ ਇਸ ਦੇ ਬਾਰੇ ਕਿਹਾ ਵੀ ਕਹਿੰਦੇ ਵੀ ਇਹ ਬਹੁਤ ਹੀ ਮੰਦਭਾਗੀ ਗੱਲ ਆ, ਟੋਟਲੀ ਐਬਸੋਲੂਟਲੀ ਅਨਅਸੈਪਟੇਬਲ ਆ, ਤੇ ਕਹਿੰਦੇ ਵੀ ਜਵਾਬਦੇਹੀ ਹੋ ਮੰਗ ਰਹੇ ਨੇ ਫੀਮਾ ਦੇ ਕੋਲੋਂ, ਜਿਨ੍ਹਾਂ ਦੇ ਜਿਹੜੇ ਐਕਟਿੰਗ ਡਾਇਰੈਕਟਰ ਐਡਮਿਨਿਸਟ੍ਰੇਟਰ ਆ, ਉਹਨਾਂ ਨੂੰ ਹੁਣ ਇਹਨਾਂ ਨੇ ਇੱਕ ਚਿੱਠੀ ਲਿਖੀ ਹੈਗੀ ਆ। ਸੋ ਫੀਮਾ ਨੇ ਅਜੇ ਤੱਕ ਇਸ ਪ੍ਰੋਗਰਾਮ ਦੇ ਬਾਰੇ ਜਿਹੜੇ ਪੁੱਛੇ ਗਏ ਸਵਾਲਾਂ, ਉਹਦੇ ਉੱਤੇ ਕੋਈ ਕਮੈਂਟ ਜਾਂ ਕੋਈ ਜਵਾਬ ਨਹੀਂ ਦਿੱਤਾ ਹੈਗਾ, ਤੇ ਉੱਥੋਂ ਦੇ ਲੋਕ ਇਸ ਟਾਈਮ ਕੋਈ ਸਵਾਲਾਂ ਦਾ ਜਵਾਬ ਨਾ ਮਿਲਣ ਕਰਕੇ ਬਹੁਤ ਜ਼ਿਆਦਾ ਫਰਸਟ੍ਰੇਟ ਨਜ਼ਰ ਆ ਰਹੇ ਹੈਗੇ ਆ। ਕਹਿੰਦੇ ਵੀ ਰਾਸ਼ਟਰਪਤੀ ਟਰੰਪ ਜਦ ਸਾਲ ਦੇ ਸ਼ੁਰੂਆਤ ਦੇ ਵਿੱਚ ਇੱਥੇ ਆਏ ਸੀ, ਬਹੁਤ ਸਾਰੇ ਲੋਕਾਂ ਨੂੰ ਭਰੋਸਾ ਦਿਵਾ ਕੇ ਗਏ ਸੀ, ਪ੍ਰੋਮਿਸਿਸ ਜਿਹੜੇ ਕਰਕੇ ਗਏ ਸੀਗੇ ਵੀ ਅਸੀਂ ਬਿਊਰੋਕ੍ਰੈਟਿਕ ਬੈਰੀਅਰ ਜਿਹੜਾ ਰੈੱਡ ਟੇਪ ਆ, ਉਸ ਨੂੰ ਭੰਨ ਦੇਵਾਂਗੇ, ਕੱਟ ਦੇਵਾਂਗੇ, ਤੇ ਤਾਂ ਜੋ ਤੁਹਾਨੂੰ ਰਹਿਣ ਲਾਇਕ ਜਿਹੜੀਆਂ ਚੀਜ਼ਾਂ ਦੀਆਂ ਤੁਹਾਡੀ ਇੱਕ ਆਰਥਿਕ ਮਦਦ ਹੋ ਸਕੇ। ਪਰ ਕਹਿੰਦੇ ਵੀ ਉਸ ਦੇ ਵਿੱਚ ਫੈਡਰਲ ਸਰਕਾਰ ਫੀਮਾ ਜਿਹੜੀ ਆ ਪੂਰੀ ਤਰ੍ਹਾਂ ਨਾਕਾਮ ਰਹੀ ਆ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਹੋਣੀ ਪ੍ਰੋਮਿਸ ਕੀਤਾ ਹੈ ਵੀ ਜਿਹੜਾ ਅਸੀਂ ਹਾਊਸਿੰਗ ਰਿਫਾਰਮ ਬੜੀ ਅਗਰੈਸਿਵ ਲੈ ਕੇ ਆ ਰਹੇ ਹਾਂ ਅਗਲੇ ਸਾਲ 'ਚ ਸੰਨ 2026 ਦੇ ਵਿੱਚ। ਸੋ ਹੋ ਸਕਦਾ ਕਹਿੰਦੇ 2026 'ਚ ਥੋੜ੍ਹੀਆਂ ਘਰਾਂ ਦੀਆਂ ਪ੍ਰਾਈਸਿਸ ਵੀ ਘਟਣ, ਲੋਕਾਂ ਦੀ ਇਨਕਮ ਕਹਿੰਦੇ ਵੱਧ ਰਹੀ ਆ, ਪਰ ਲੇ ਆਫ ਤਾਂ ਆਪਾਂ ਸੁਣ ਰਹੇ ਹਾਂ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਤੇ ਰੈਡਫਿਨ ਨੇ ਇਹ ਕਿਹਾ ਵੀ 2026 ਦ ਗ੍ਰੇਟ ਹਾਊਸਿੰਗ ਰੀਸੈਟ ਹੋਊਗਾ। ਹੋਪਫੁਲੀ ਜਿਹੜਾ ਇੰਟਰਸਟ ਰੇਟ ਆ ਉਹ ਹੋਰ ਵੀ ਘਟਾਇਆ ਜਾਊਗਾ। ਕਹਿੰਦੇ ਭਈ ਆਹ ਸਾਲ ਜਿਹੜਾ ਸੀ 2025 ਲੋ ਸੇਲਸ ਵੋਲੀਊਮ ਵਾਲਾ ਸਾਲ ਸੀਗਾ, ਪਰ ਸੰਨ ਜਿਹੜਾ 2026 ਆ ਉਹ ਵਧੀਆ ਆਊਗਾ। ਪ੍ਰਾਈਸਿਸ ਡਾਊਨ ਜਾਣਗੀਆਂ, ਪਰ ਕਈ ਏਰੀਏ 'ਚ ਆਲਰੇਡੀ ਫਲੋਰੀਡਾ ਤੇ ਟੈਕਸਸ ਦੇ ਵਿੱਚ ਘਰ ਜਿਹੜੇ ਸੇਲ ਤੇ ਲੱਗੇ ਹੋਏ ਵਿਕ ਨਹੀਂ ਰਹੇ, ਉੱਥੇ ਪ੍ਰਾਈਸਿਸ ਕਾਫੀ ਜ਼ਿਆਦਾ ਜਿਹੜੀਆਂ ਆ ਆਲਰੇਡੀ ਡਾਊਨ ਹੋਣੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ ਆ। ਕੈਲੀਫੋਰਨੀਆ ਦੇ ਵਿੱਚ ਹਜੇ ਅਸਰ ਨਹੀਂ ਹੈ। ਸੈਂਟਰਲ ਵੈਲੀ ਦੇ ਵਿੱਚ ਘਰ ਸੇਲ ਤੇ ਲੱਗਿਆਂ ਨੂੰ ਕਈ ਵਾਰੀ 2-2 3-3 ਮਹੀਨੇ ਵੀ ਹੋ ਗਏ ਹੈਗੇ ਆ। ਇਹ ਸਿਚੁਏਸ਼ਨ ਬਣੀ ਹੋਈ ਹੈਗੀ ਆ। ਬਹੁਤ ਸਾਰੇ ਲੋਕਾਂ ਦੇ ਘਰ ਸੇਲ 'ਚ ਲੱਗਣੇ ਵੀ ਜਿਹੜੇ ਸ਼ੁਰੂ ਹੋ ਗਏ ਆ, ਕਈਆਂ ਨੇ ਜੌਬਸ ਲੂਜ਼ ਕਰ ਲਈਆਂ ਹੈਗੀਆਂ, ਪੇਮੈਂਟਾਂ ਨਹੀਂ ਦੇ ਸਕਦੇ ਹੈਗੇ। 30 ਈਅਰ ਫਿਕਸ ਰੇਟ 6.18% ਦੇ ਉੱਤੇ ਹੈਗਾ। 2025 ਦੇ ਵਿੱਚ 7 ਦੇ ਲਾਗੇ-ਛਾਗੇ ਰਿਹਾ, ਹੁਣ ਇਹ ਐਂਡ ਤੇ ਜਾ ਕੇ 6.18 ਤੇ ਹੋਇਆ, ਤੇ ਹੋਪਫੁਲੀ ਕਹਿੰਦੇ ਨੈਕਸਟ ਈਅਰ 6 ਤੋਂ ਥੱਲੇ ਰਹੂਗਾ, ਮੇਬੀ 5.5 ਜਾਂ 6 ਦੇ ਵਿੱਚ ਚਲੇ ਜਾਵੇ। ਰੈਂਟ ਆਲਰੇਡੀ ਕਾਫੀ ਜ਼ਿਆਦਾ ਜਿਹੜੇ ਵੱਧ ਰਹੇ ਹੈਗੇ ਆ। ਟਰੰਪ ਐਡਮਿਨਿਸਟ੍ਰੇਸ਼ਨ ਪ੍ਰਪੋਜ਼ ਕਰ ਰਿਹਾ ਵੀ ਅਗਰੈਸਿਵ ਹਾਊਸਿੰਗ ਰਿਫਾਰਮ ਕੀਤਾ ਜਾਵੇ। ਉਹਦੇ 'ਚ ਡਿਟੇਲ ਕੀ ਆ ਉਹ ਹਜੇ ਨਹੀਂ ਆਈ ਹੈਗੀ। ਉਹਨਾਂ ਨੇ ਇਹ ਦੱਸਿਆ ਵੀ ਅਫੋਰਡੇਬਲ ਹੋਣਾ ਚਾਹੀਦਾ ਹਰ ਇੱਕ ਦੇ ਲਈ। ਹੁਣ ਅਫੋਰਡੇਬਲ ਕਿੱਦਾਂ ਹੋਊਗਾ ਇਹ ਦੇਖਦੇ ਹਾਂ ਵੀ ਉਹਨਾਂ ਦੀ ਜਿਹੜੀ ਰਿਪੋਰਟ ਆ ਜਾਂ ਡਿਟੇਲਸ ਕੀ ਆਉਂਦੀਆਂ ਹੈਗੀਆਂ ਆ, ਉਹ ਪਤਾ ਚੱਲੂਗਾ। ਪਰ ਅੱਜ CNN ਨੇ ਜ਼ਰੂਰ ਇਹ ਰਿਪੋਰਟ ਛਾਪੀ ਹੈਗੀ ਆ, ਹੈਡਿੰਗ ਇਹਦਾ ਲਾ ਕੇ ਵੀ ਪ੍ਰੈਜ਼ੀਡੈਂਟ ਟਰੰਪ ਪ੍ਰੋਮਿਸਡ ਅਗਰੈਸਿਵ ਹਾਊਸਿੰਗ ਰਿਫਾਰਮ ਨੈਕਸਟ ਈਅਰ। ਕੀ ਆਪਾਂ ਐਕਸਪੈਕਟ ਕਰ ਸਕਦੇ ਹਾਂ ਸੰਨ 2026 ਦੇ ਵਿੱਚ। ਜੀ, ਇਕੋਨਮੀ ਨੂੰ ਲੈ ਕੇ ਜਿਹੜੀ ਅਸੀਂ ਗੱਲ ਕਰਦੇ ਜਾਈਏ, ਨਵੀਂ ਆਈ ਪੋਲ ਦੇ ਵਿੱਚ 70% ਇੱਕ ਪੋਲ ਜਿਹੜੀ ਆ ਉਹਦੇ ਵਿੱਚੋਂ ਜਿਹੜੇ ਅਮਰੀਕਨਸ ਆ, ਉਹਨਾਂ ਨੇ ਕਿਹਾ ਵੀ ਜਿਹੜੀ ਕਾਸਟ ਆਫ ਲਿਵਿੰਗ ਉਹਨਾਂ ਦੇ ਇਲਾਕੇ ਦੇ ਵਿੱਚ ਅਫੋਰਡੇਬਲ ਨਹੀਂ ਹੈਗੀ, ਜਾਂ ਨਾਟ ਅਫੋਰਡੇਬਲ ਐਟ ਆਲ ਆ ਇੱਕ ਐਵਰੇਜ ਪਰਿਵਾਰ ਦੇ ਲਈ।
ਬੀਤੇ ਦਿਨਾਂ 'ਚ ਆਪਾਂ ਦੇਖਿਆ ਵੀ ਰਾਸ਼ਟਰਪਤੀ ਟਰੰਪ ਨੇ ਅਫੋਰਡੇਬਿਲਿਟੀ ਨੂੰ ਇੱਕ ਔਨ ਜੋਬ ਬਾਏ ਡੈਮੋਕ੍ਰੇਟਸ ਆਖਿਆ, ਹੋਕਸ ਆਖਿਆ ਸੀ ਜਦ ਦਸੰਬਰ ਦੀਆਂ ਸ਼ੁਰੂਆਤ ਦੀਆਂ ਸਪੀਚਿਸ ਉਹਨਾਂ ਨੇ ਇਸ ਬਾਬਤ ਦਿੱਤੀਆਂ ਸੀਗੀਆਂ। ਇੱਕ ਮੈਰਿਸਟ ਪੋਲ ਹੋਈ ਹੈ ਜਿਸ ਦੇ ਵਿੱਚ 1400 ਤੋਂ ਵੱਧ ਅਮਰੀਕਨਸ ਨੂੰ ਪੁੱਛਿਆ ਗਿਆ ਵੀ ਤੁਹਾਡੀ ਕੀ ਰਾਏ ਆ ਅਫੋਰਡੇਬਿਲਿਟੀ ਨੂੰ ਲੈ ਕੇ, ਤੁਸੀਂ ਕੀ ਅਫੋਰਡੇਬਲ ਹੈ ਤੁਹਾਨੂੰ ਲੱਗ ਰਿਹਾ ਕਿ ਨਹੀਂ, ਤੇ ਉਹਦੇ 'ਚ 70% ਲੋਕਾਂ ਨੇ ਕਿਹਾ ਵੀ ਅਸੀਂ ਬਹੁਤਾ ਠੀਕ ਮਹਿਸੂਸ ਨਹੀਂ ਕਰ ਰਹੇ ਹੈਗੇ। ਇੱਕ ਜਿਹੜੀ ਚੀਜ਼ ਇਹਦੇ ਵਿੱਚ ਇਹ ਆਈ ਆ ਵੀ ਕਹਿੰਦੇ ਵੀ ਜਿਹੜੇ ਅਮਰੀਕਨਸ ਆ ਇਹ ਮਸਲ ਥਰੂ ਕਰਨਾ ਚਾਹ ਰਹੇ ਆ ਇਸ ਟਾਈਮ ਅਫੋਰਡੇਬਿਲਿਟੀ ਕ੍ਰਾਈਸਿਸ ਦੇ ਵਿੱਚੋਂ, ਹੋਰ ਕੋਈ ਕਹਿੰਦੇ ਵੀ ਇਹਨਾਂ ਦੇ ਕੋਲ ਚਾਰਾ ਵੀ ਨਹੀਂ ਹੈਗਾ। ਸੋ ਕਹਿੰਦੇ ਵੀ ਧੱਕੇ ਦੇ ਨਾਲ ਹੀ ਇਸ ਜਿਹੜੇ ਕ੍ਰਾਈਸਿਸ ਦੇ ਤੋਂ ਪਾਰ ਨਿਕਲਣ ਦੀ ਜਿਹੜੀ ਇਸ ਟਾਈਮ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਕਾਸਟ ਆਫ ਲਿਵਿੰਗ ਕਹਿੰਦੇ ਲਗਾਤਾਰ ਵਧਣ ਕਰਕੇ ਲੋਕਾਂ ਨੂੰ ਇਸ ਤਰੀਕੇ ਦੀ ਜਿਹੜੀ ਸੋਚ ਆ ਉਸ ਦੇ ਵਿੱਚੋਂ ਲੰਘਣਾ ਨਾਲ ਪੈ ਰਿਹਾ ਆ। ਇੱਕ ਪਾਸੇ ਆਪਾਂ ਦੇਖ ਰਹੇ ਆ GDP ਦੇ ਵਿੱਚ ਵਾਧਾ ਹੋਇਆ ਆ, ਪਰ ਉਸ ਦੇ ਨਾਲ ਇਹ ਵੀ ਕੋਈ ਗੱਲ ਲੁਕੀ ਛਿਪੀ ਨਹੀਂ ਵੀ ਚੀਜ਼ਾਂ ਦੇ ਵਿੱਚ ਮਹਿੰਗਾਈ ਨੇ ਲੋਕਾਂ ਦਾ ਲੱਕ ਵੀ ਤੋੜਿਆ ਹੈਗਾ ਆ। ਅਜਿਹੀਆਂ ਪੋਲਸ ਉਸੇ ਚੀਜ਼ ਨੂੰ ਪ੍ਰੋੜਤ ਕਰਦੀਆਂ ਆ। ਜੀ। ਜੌਬਸ ਲਈ ਇਹ ਸਾਲ ਕਾਫੀ ਮਾੜਾ ਰਿਹਾ ਲੋਕਾਂ ਦੇ ਲਈ, ਕਿਉਂਕਿ ਜੌਬ ਹੰਟਰਸ ਜਿਹੜੇ ਖਾਸ ਕਰਕੇ ਨਵੇਂ ਗ੍ਰੈਜੂਏਟਸ ਆ ਉਹਨਾਂ ਨੂੰ ਜੌਬਸ ਲੱਭਣੀਆਂ ਕਾਫੀ ਜ਼ਿਆਦਾ ਹਾਰਡ ਹੋਈਆਂ ਹੈਗੀਆਂ। ਸਪੈਸ਼ਲੀ AI ਨੂੰ ਲੈ ਕੇ ਜਿਹੜੀਆਂ ਵਾਈਟ ਕਾਲਰ ਜੌਬਸ ਹੈਗੀਆਂ ਆ ਉਹ ਹੁਣ ਕਾਫੀ ਜ਼ਿਆਦਾ ਬਲੂ ਕਾਲਰ ਜੌਬਸ ਆ ਕਾਫੀ ਉਹ ਹਾਰਡ ਹੈਗੀਆਂ ਲੱਭਣੀਆਂ। ਇੱਕ ਬੰਦੇ ਦਾ ਕਹਿਣਾ ਹੈ ਵੀ ਮੈਂ 8 ਮਹੀਨੇ ਲਗਾਤਾਰ ਜਿਹੜਾ ਜੌਬ ਲੱਭਦਾ ਰਿਹਾ, ਪ੍ਰੋਫੈਸ਼ਨਲੀ ਗ੍ਰੈਜੂਏਟ ਸੀ, ਪਰ ਅਲਟੀਮੇਟਲੀ ਮੈਨੂੰ ਟ੍ਰੇਡਰ ਜੋ ਦੇ ਉੱਤੇ ਜਿਹੜੀ ਜੌਬ ਆ 8 ਮਹੀਨਿਆਂ ਬਾਅਦ ਕਰਨੀ ਪਈ। ਹਾਲਾਂਕਿ ਮਈ ਮਹੀਨੇ ਤੋਂ ਲੈ ਕੇ US ਨੇ ਹਰ ਮਹੀਨੇ 50,000 ਦੇ ਕਰੀਬ ਜੌਬਸ ਐਡ ਵੀ ਕੀਤੀਆਂ, ਪਰ ਬਹੁਤ ਸਾਰੀਆਂ ਜਿਹੜੀਆਂ ਜੌਬਸ ਆ ਉਹ ਕੱਟ ਵੀ ਹੋਈਆਂ। ਫੈਡਰਲ ਗਵਰਨਮੈਂਟ ਦੇ ਵਿੱਚ ਜੌਬਸ ਖਾਸ ਕਰਕੇ ਜਿਹੜਾ ਡੌਜ ਵਾਲਾ ਰੌਲਾ ਸੀ ਉਹਨਾਂ ਨੇ ਕਾਫੀ ਜ਼ਿਆਦਾ ਕੱਟ ਕੀਤੀਆਂ। ਕਈ ਲੋਕ ਆਪ ਰਿਜ਼ਾਈਨ ਕਰ ਗਏ ਹੋਰ ਪਾਸੇ ਜੌਬਸ ਕਰਨ ਦੇ ਲਈ। ਆਉਣ ਵਾਲੇ ਸਾਲ ਦੇ ਵਿੱਚ ਜੌਬਸ ਦੀ ਕੀ ਸਿਚੁਏਸ਼ਨ ਰਹੂਗੀ ਇਹ ਤਾਂ ਪਤਾ ਨਹੀਂ, ਪਰ ਮਾਈਕਰੋਸਾਫਟ, ਐਮਾਜ਼ੋਨ, ਇੰਟਲ ਇਹ ਜਿਹੜੀ IT ਇੰਡਸਟਰੀ ਸੀ ਉਹ ਪੂਰੀ ਤਰ੍ਹਾਂ ਇਸ ਸਾਲ ਜਿਹੜੀ ਆ ਸਨ 2025 ਦੇ ਵਿੱਚ ਲੇ ਆਫ ਵਾਲੀ ਹੀ ਇੰਡਸਟਰੀ ਆਪਾਂ ਕਹਿ ਸਕਦੇ ਹੈਗੇ ਆ। ਇਹਨਾਂ ਸਾਰਿਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਲੇ ਆਫ ਕੀਤਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ ਤਾਂ ਕੈਲੀਫੋਰਨੀਆ ਦੇ ਕੁਝ ਬੈਸਟ ਸਕੂਲਸ, ਐਲੀਮੈਂਟਰੀ, ਮਿਡਲ, ਹਾਈ ਸਕੂਲਸ, ਉਸ ਦਾ ਸਰਵੇ ਸਾਹਮਣੇ ਆਇਆ ਆ। ਓਵਰਆਲ ਬੈਸਟ ਪਬਲਿਕ ਐਲੀਮੈਂਟਰੀ ਸਕੂਲ ਇਹ ਮੋਸਟਲੀ ਬੇ ਏਰੀਏ ਨੇ ਇੱਕ ਹਿਸਾਬ ਦੇ ਨਾਲ ਜਿੱਤ ਪ੍ਰਾਪਤ ਕੀਤੀ ਆ। ਮਰਡਕ ਪੋਰਟਲ ਐਲੀਮੈਂਟਰੀ ਸਕੂਲ ਸੈਨੋਜ਼ੇ ਪਹਿਲੇ ਨੰਬਰ ਤੇ ਰਿਹਾ। ਵਿਲੀਅਮ ਫੈਰੀ ਐਲੀਮੈਂਟਰੀ ਸਕੂਲ ਇਹ ਟਾਈ ਰਿਹਾ, ਇਹ ਕੁਪਰਟੀਨੋ ਚ ਆ। ਸੈਂਟਾ ਕਲਾਰਾ ਦਾ ਮਿਲਿਕਨ ਐਲੀਮੈਂਟਰੀ ਸਕੂਲ ਤੇ ਨਾਰਥ ਸਟਾਰ ਅਕੈਡਮੀ ਸਕੂਲ ਰੈਡਵੁੱਡ ਸਿਟੀ ਤੇ ਆਰਗੋਨੌਟ ਐਲੀਮੈਂਟਰੀ ਸਕੂਲ ਸਾਰਾਟੋਗਾ ਦਾ ਇਹ ਟੌਪ 5 ਦੇ ਐਲੀਮੈਂਟਰੀ ਸਕੂਲ ਜਿਹੜੇ ਰਹੇ ਹੈਗੇ ਆ। ਸੋ ਓਵਰਆਲ ਜੇ ਕਾਲਜਿਸ ਦੇ ਉੱਤੇ ਕਹਿੰਦੇ ਨਜ਼ਰ ਮਾਰੀਏ ਤਾਂ ਬੈਸਟ ਕਾਲਜਿਸ US ਦੇ ਹਿਸਾਬ ਦੇ ਨਾਲ ਸਟੈਨਫੋਰਡ, ਜਿਹੜੇ ਕੈਲੀਫੋਰਨੀਆ ਦੇ ਕਾਲਜਿਸ ਤੋਂ ਦੱਸਿਆ ਜਾਵੇ, ਸਟੈਨਫੋਰਡ ਚੌਥੇ ਨੰਬਰ ਤੇ, ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ 11ਵੇਂ ਤੇ, UC ਬਰਕਲੀ 15ਵੇਂ ਤੇ, UCLA 17ਵੇਂ ਤੇ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ 28ਵੇਂ ਨੰਬਰ ਦੇ ਉੱਤੇ ਓਵਰਆਲ ਰਹੀ ਹੈਗੀ ਆ। ਸੋ ਬੈਸਟ ਪਬਲਿਕ ਹਾਈ ਸਕੂਲ ਦੇ ਵਿੱਚ ਹਰਜੋਤ ਸਿੰਘ ਜੀ ਲੌਂਗ ਬੀਚ ਦਾ ਕੈਲੀਫੋਰਨੀਆ ਅਕੈਡਮੀ ਆਫ ਮੈਥਮੈਟਿਕਸ ਐਂਡ ਸਾਇੰਸ ਇਹ ਪਹਿਲੇ ਨੰਬਰ ਦੇ ਉੱਤੇ ਟੌਪ ਦੇ ਉੱਤੇ ਜਿਹੜਾ ਹੋ ਰਿਹਾ ਆ। ਇਹ ਸਦਰਨ ਕੈਲੀਫੋਰਨੀਆ ਦੇ ਹਰਜੋਤ ਸਿੰਘ ਜੀ ਬਹੁਤੇ ਜਿਹੜੇ ਹਾਈ ਸਕੂਲ ਆ, ਪਬਲਿਕ ਹਾਈ ਸਕੂਲ ਆ, ਉਹ ਟੌਪ ਦੇ ਉੱਤੇ ਰਹੇ ਦੱਸੇ ਜਾਂਦੇ ਆ। ਜੀ। ਤੇ ਆਪਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 14 ਪੈਸੇ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 80 ਪੈਸੇ। ਜੀ, ਤੇ ਹਰਜੋਤ ਸਿੰਘ ਜੀ ਕੁਛ ਜਿੱਦਾਂ ਤੁਸੀਂ ਦੱਸਦੇ ਰਹੇ ਆ ਵੀ ਨਵੇਂ ਕਾਨੂੰਨ ਕਿਹੜੇ ਆ, ਉਹਨਾਂ ਵਿੱਚ ਇੱਕ ਦੋ ਜਿਹੜੇ ਉਹ ਤੁਹਾਨੂੰ ਕੁਇਕਲੀ ਦੱਸਦੇ ਜਿਹੜਾ ਜਾਈਏ ਤਾਂ ਹੁਣ ਕਹਿੰਦੇ ਵੀ ਰੈਂਟਲ ਕੰਪਨੀਆਂ ਨੂੰ ਇਹ ਹੁਣ ਪੱਕਿਆਂ ਕੀਤਾ ਗਿਆ ਆ ਵੀ ਤੁਹਾਨੂੰ ਹੁਣ ਜਿਹੜੇ ਚਾਰਜਿਸ ਆ ਉਹ ਟੈਕਸ ਤੇ ਫੀਸ ਸਮੇਤ ਜਿਹੜੇ ਉਹ ਦੱਸਣੇ ਪੈਣਗੇ, ਤੇ ਨਾਲ ਤੁਹਾਨੂੰ ਇਹ ਵੀ ਦੱਸਣਾ ਪਊਗਾ ਵੀ ਗੱਡੀ ਜਿਹੜੀ ਗੈਸ ਪਾਵਰਡ ਆ
ਜਾਂ ਇਲੈਕਟ੍ਰਿਕ ਹੈਗੀ ਆ। ਹੋਮ ਇੰਪਰੂਵਮੈਂਟ ਦੇ ਵਿੱਚ ਕਹਿੰਦੇ ਜੇ ਤੁਸੀਂ ਕਿਸੇ ਕੰਟਰੈਕਟਰ ਦੇ ਨਾਲ ਕੰਟਰੈਕਟ ਕੀਤਾ ਹੋਇਆ ਆ ਤੇ ਤੁਸੀਂ ਹੁਣ ਈਮੇਲ ਜਾਂ ਫੋਨ ਦੇ ਜ਼ਰੀਏ ਵੀ ਕੈਂਸਲ ਕਰ ਸਕਦੇ ਹੈਗੇ ਆ। ਪ੍ਰਾਪਰਟੀ ਓਨਰ ਇਹਨਾਂ ਕੰਟਰੈਕਟਸ ਨੂੰ ਅੱਗੇ ਲੱਗਦਾ ਵੀ ਸ਼ਾਇਦ ਲਿਖ ਕੇ ਜਾਂ ਉਹਨੂੰ ਜਿਹੜਾ ਉਹ ਚਿੱਠੀ ਲਿਖ ਕੇ ਜਿਹੜਾ ਉਹ ਕਰਨਾ ਪੈਂਦਾ ਹੋਊਗਾ, ਪਰ ਮੋਸਟਲੀ ਮੈਨੂੰ ਲੱਗਦਾ ਉੱਦਾਂ ਸਰ ਜਾਂਦਾ ਸੀ, ਪਰ ਹੁਣ ਇਹਨਾਂ ਨੇ ਇਸ ਹਿਸਾਬ ਦੇ ਨਾਲ ਪੱਕਿਆਂ ਜਿਹੜਾ ਉਹ ਕਰ ਦਿੱਤਾ ਹੈਗਾ ਆ। ਇਹਦੇ ਵਿੱਚ ਨਾਲ ਜਿਹੜਾ ਹਰਜੋਤ ਸਿੰਘ ਜੀ ਸੇਫਟੀ ਲੇਵਲਸ ਨੂੰ ਲੈ ਕੇ ਵੀ ਚੀਜ਼ ਜਿਹੜੀ ਉਹ ਕੀਤੀ ਗਈ ਹੈ। ਕਹਿੰਦੇ ਵੀ ਫੂਡ ਮੈਨੂਫੈਕਚਰਰਸ ਨੂੰ ਹੁਣ ਨਵੀਂ ਸਟੈਂਡਰਡ ਟਰਮੀਨੋਲੋਜੀ ਉਹ ਕਰਨੀ ਜਿਹੜੀ ਉਹ ਪਊਗੀ। ਸੈਲ ਬਾਏ ਡੇਟ ਕਹਿੰਦੇ ਵੀ ਇਹ ਹੁਣ ਰੋਕਣੀ ਆ ਤੇ ਬੈਸਟ ਇਫ ਯੂਜ਼ਡ ਬਾਏ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਹੁਣ ਲਿਖਣੀ ਜਿਹੜਾ ਉਹ ਪਿਆ ਕਰੂਗੀ। ਇਦਾਂ ਦੇ ਵੀ ਜਿਹੜੇ ਕਾਨੂੰਨ ਆ ਉਹ ਸਾਹਮਣੇ ਆਏ ਆ। ਹੈਲਥ ਦੇ ਨਾਲ ਸੰਬੰਧਿਤ ਜਿਹੜਾ ਮੇਨ ਬਿੱਲ SB 40 ਇਨਸੂਲਿਨ ਦੀ ਕਾਸਟ ਆ, ਆਊਟ ਆਫ ਪਾਕਟ ਕਾਸਟ ਕਹਿੰਦੇ ਇਨਸੂਲਿਨ ਦੇ ਲਈ 30 ਦਿਨਾਂ ਦੀ ਸਪਲਾਈ ਲਈ $35 ਕਰ ਦਿੱਤੀ ਗਈ ਆ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ। ਕਹਿੰਦੇ ਵੀ ਇਹ ਲਾ ਅਪਲਾਈ ਹੁੰਦਾ ਆ ਸਾਰੇ ਹੀ ਵੱਡੇ ਇੰਸ਼ੋਰਰਸ ਦੇ ਉੱਤੇ ਤੇ ਕਹਿੰਦੇ ਵੀ ਜਿਹੜੇ ਛੋਟੇ ਹੈਲਥ ਕੇਅਰ ਪ੍ਰੋਵਾਈਡਰ ਆ ਉਹਨਾਂ ਨੂੰ ਇਹ ਜਿਹੜੀ ਕਾਸਟ ਲਿਮਿਟ ਆ 2027 ਤੱਕ ਲਾਗੂ ਕਰਨ ਦੇ ਲਈ ਆਦੇਸ਼ ਦਿੱਤੇ ਗਏ ਆ ਇਸ ਨਵੇਂ ਐਕਟ ਦੇ ਤਹਿਤ। ਜੀ ਤੇ ਸਟਾਕ ਮਾਰਕੀਟ ਦੀ ਗੱਲ ਜੀ ਸਟਾਕ ਮਾਰਕੀਟ ਦੇ ਵਿੱਚ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਅੱਜ ਡਾਊ ਜੋਨ 48,700 ਤੇ 11 ਪੁਆਇੰਟ ਦੇ ਉੱਤੇ ਬੰਦ ਹੋਇਆ, 20 ਪੁਆਇੰਟ ਘਟ ਕੇ। S&P 2 ਪੁਆਇੰਟ ਘਟ ਕੇ 6930, ਨੈਸਡੈਕ 20 ਪੁਆਇੰਟ ਘਟ ਕੇ 23,593 ਦੇ ਉੱਤੇ। ਸੋਨੇ ਦਾ ਭਾਅ $4500 ਤੇ $62 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $57 ਪ੍ਰਤੀ ਬੈਰਲ। 10 ਈਅਰ ਯੀਲਡ 4.13%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 87,417 ਤੇ ਅਥੀਰੀਅਮ 2900 ਤੇ $23 ਦੇ ਬਰਾਬਰ ਚੱਲ ਰਿਹਾ ਹੈ। ਇੱਥੇ ਹੀ ਆਪਾਂ ਸਰੋਤਿਆਂ ਨੂੰ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।